इंडिया ने अपने ਜਿਹੜੇ ਵੀਜ਼ਾ ਆਫਿਸਿਸ ਨੇ ਕਾਉਂਸਲਰ ਜਾਂ ਉਹਨਾਂ ਦੇ ਅੱਗੋਂ ਜਿਹੜੀਆਂ ਉਹਨਾਂ ਨੇ ਹਾਇਰ ਕੀਤੀਆਂ ਹੁੰਦੀਆਂ ਨੇ ਏਜੰਸੀਆਂ, ਉਹਨਾਂ ਨੇ ਕਿਹਾ ਜੀ ਜਿਨ੍ਹਾਂ ਕੋਲ ਆਲਰੇਡੀ ਐਗਜ਼ਿਸਟਿੰਗ ਵੀਜ਼ੇ ਨੇ ਉਹ ਜਾ ਸਕਦੇ ਨੇ, ਲੇਕਿਨ ਨਵਾਂ ਨਹੀਂ। ਔਰ ਰੀਜ਼ਨ ਕਿ ਜੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਔਰ ਖਾਲਿਸਤਾਨੀਆਂ ਦੇ ਹਮਲੇ। ਜੇ ਇੰਡੀਆ ਨੇ ਵੀਜ਼ਾ ਪ੍ਰੋਸੈਸਿੰਗ ਸਸਪੈਂਡ ਕਰ ਦਿੱਤੀ ਹੈ ਤੇ ਕੀ ਤੁਸੀਂ ਵੀ ਇਵੇਂ ਕਰੋਗੇ? ਸਪੀਕਿੰਗ ਇਨ ਨਿਊਯਾਰਕ, ਟਰੂਡੋ ਸਾਈਡ-ਸਟੈਪਡ ਕੁਐਸਚਨਸ ਅਬਾਊਟ ਵੀਜ਼ਾ ਪ੍ਰੋਸੈਸਿੰਗ and repeated his call for the Indian government to do more to get to the bottom of the matter. We call on the government of India to work with us to take seriously these allegations and to allow justice to follow its course. Center advises TV channels against giving platform to persons facing charges of serious crimes such as terrorism. Directives come amid appearance of US-based terrorist ਗੁਰਪਤਵੰਤ ਸਿੰਘ ਪੰਨੂ ਉਹਨੇ ਨਿਊਜ਼ ਚੈਨਲ ਏ ਡੇ ਐਗੋ ਉਹਨਾਂ ਨੇ ਕਿਹਾ ਜੀ ਜਿਹੜੀ ਚੀਜ਼ ਸਾਡੀ ਸਿਕਿਉਰਿਟੀ ਦੇ ਲਈ, ਸਾਡੀ ਇੰਟੈਗਰਿਟੀ ਦੇ ਲਈ ਖਤਰਾ ਹੈ, ਉਹਨੂੰ ਬਿਲਕੁਲ ਜਿਹੜਾ ਉਹ ਟੈਲੀਕਾਸਟ ਨਹੀਂ ਕੀਤਾ ਜਾ ਸਕਦਾ। ਔਰ ਜਿਨ੍ਹਾਂ ਦੇ ਖਿਲਾਫ ਕੇਸ ਨੇ ਉਹਨਾਂ ਨੂੰ ਤੁਸੀਂ ਕਿਵੇਂ, ਅਸੀਂ ਮੀਡੀਆ ਦੀ ਆਜ਼ਾਦੀ 'ਚ ਯਕੀਨ ਰੱਖਦੇ ਹਾਂ, ਪਰ ਅਸੀਂ ਇਹ CTN ਐਕਟ 1995 ਸਬ ਸੈਕਸ਼ਨ 2 ਸੈਕਸ਼ਨ 20 ਦੇ ਥੱਲੇ in the above television channels are advised to refrain from giving any platform to reports, references about and views. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵੱਲੋਂ ਭਾਰਤ ਨੂੰ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਦੱਸਣ ਤੋਂ ਬਾਅਦ ਭਾਰਤ ਸੁਧਰਨ ਦੀ ਥਾਂ ਅੱਗ ਬਬੂਲਾ ਹੋਇਆ ਹੈ ਔਰ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਅਤੇ ਕੌਂਸਲੇਟਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਨੂੰ ਵੀ ਭਾਰਤ ਦਾ ਵੀਜ਼ਾ ਨਾ ਦਿੱਤਾ ਜਾਵੇ। ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਬੜੇ ਨੁੱਪੇ ਤੁਲੇ ਅੰਦਾਜ਼ ਵਿੱਚ ਸਾਰੀ ਸਥਿਤੀ ਨੂੰ ਹੈਂਡਲ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹ ਰਹੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ 18 ਸਤੰਬਰ ਨੂੰ ਜਸਟਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਵੱਡਾ ਬੰਬਸ਼ੈਲ ਛੱਡਿਆ, ਜਿਹੜਾ ਮੈਂ ਸਮਝਦਾ ਵੀ ਜੇ ਇਸ ਅਜੋਕੇ ਪੀਰੀਅਡ ਦਾ ਕਹੀਏ, ਨਹੀਂ ਤਾਂ ਜਦੋਂ UN ਜਨਰਲ ਅਸੈਂਬਲੀ ਹੁੰਦੀ ਹੈ ਤੇ ਬਹੁਤ ਸਾਰੀ ਚਰਚਾ ਇਹ ਹੁੰਦੀ ਹੈ ਜੀ ਓਪਨਿੰਗ ਡੇ 'ਤੇ, ਕਿਉਂਕਿ ਜਦੋਂ ਓਪਨਿੰਗ ਡੇ ਹੁੰਦਾ ਹੈ ਉਦੋਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਡਰੈਸ ਕਰਦਾ ਹੈ, ਅਮਰੀਕਾ ਦਾ ਪ੍ਰੈਜ਼ੀਡੈਂਟ ਕਰਦਾ ਹੈ, ਫਿਰ ਉਹਨਾਂ ਨੇ ਇੱਕ ਪ੍ਰੋਟੋਕੋਲ ਦੇ ਮੁਤਾਬਕ ਜਿਹੜੇ ਹੈੱਡ ਆਫ ਦਾ ਸਟੇਟ ਹੁੰਦੇ ਨੇ ਉਹ ਪਹਿਲਿਆਂ ਦੇ ਵਿੱਚ ਹੁੰਦੇ ਨੇ। ਹਰ ਮੁਲਕ ਨੂੰ ABCD ਉਸ ਤਰੀਕੇ ਦੇ ਨਾਲ ਐਡਜਸਟ ਕੀਤਾ ਜਾਂਦਾ ਹੈ। ਔਰ ਫਿਰ ਜ਼ਾਹਰ ਹੈ ਵੀ ਸਾਨੂੰ ਇੰਤਜ਼ਾਰ ਹੁੰਦੀ ਹੈ ਕਿ ਇੰਡੀਆ ਦੇ ਬੁਲਾਰੇ ਨੇ ਕਦੋਂ ਬੋਲਣਾ ਹੈ, ਪ੍ਰਾਈਮ ਮਿਨਿਸਟਰ ਨੇ ਜਾਂ ਫੋਰਨ ਮਿਨਿਸਟਰ ਨੇ, ਉਦੋਂ ਅਸੀਂ ਪ੍ਰੋਟੈਸਟ ਕਰਨਾ ਹੁੰਦਾ। ਇਸੇ ਤਰ੍ਹਾਂ ਜਿਹੜੇ ਬਾਕੀ ਮੁਲਕ ਨੇ, ਕਿਉਂਕਿ 194 ਦੇ ਕਰੀਬ ਮੁਲਕ UN ਦੇ ਵਿੱਚ ਨੇ, ਸੋ ਤੁਹਾਨੂੰ ਇਹ ਨਜ਼ਰ ਆ ਰਿਹਾ ਹੁੰਦਾ ਇਹਨਾਂ 8-10 ਦਿਨਾਂ 'ਚ, ਕਿਉਂਕਿ ਲਾਸਟ ਡੇ 26 ਸਤੰਬਰ ਹੈ ਜਿਸ ਦਿਨ UN ਜਨਰਲ ਅਸੈਂਬਲੀ ਦਾ ਸੈਸ਼ਨ ਮੁੱਕਣਾ। ਲੇਕਿਨ ਇਸ ਵਾਰ ਤੁਸੀਂ ਦੇਖੋਗੇ ਕਿ ਬਾਈਡਨ ਆਇਆ ਵੀ ਔਰ ਚਲਾ ਗਿਆ। ਹਾਲਾਂ ਉਹਨੇ ਜਨਰਲ ਜਿਹੀ ਸਟੇਟਮੈਂਟ ਕਿ ਜੀ ਚਾਈਨਾ ਦੇ ਨਾਲ ਅਸੀਂ ਮਾੜੇ ਨਹੀਂ ਚਾਹੁੰਦੇ ਸੰਬੰਧ, ਪਰ ਅਗਰੈਸਿਵ ਬਿਹੇਵੀਅਰ ਸਾਨੂੰ ਪਸੰਦ ਨਹੀਂ। ਬਹੁਤ ਜਿਵੇਂ ਲੱਗਦਾ ਸੀ ਵੀ ਮਾਈਲਡ ਹੋਇਆ ਕੰਮ ਹੈ। ਜਾਂ ਜ਼ੈਲੈਂਸਕੀ ਨੂੰ ਲੈ ਕੇ ਵੀ ਇਸ ਵਾਰ ਕੋਈ ਬਹੁਤੀ ਐਕਸਾਈਟਮੈਂਟ ਨਹੀਂ ਸੀ, ਰਾਦਰ ਇਸ ਦੇ ਉਲਟੇ ਹੋਇਆ ਕਿ ਵੀ ਪੋਲੈਂਡ ਜਿਹੜਾ ਵੈਪਨ ਦੇ ਰਿਹਾ ਸੀ ਜ਼ੈਲੈਂਸਕੀ ਨੂੰ, ਜਾਂ ਉਹਦਾ ਨੈਕਸਟ ਡੋਰ ਨੇਬਰ, ਔਰ ਕਿਉਂਕਿ ਉਹਨਾਂ ਨੇ ਯੂਕਰੇਨੀਅਨ ਵੀਟ ਦੇ ਉੱਤੇ ਪਾਬੰਦੀ ਲਾਈ ਹੈ ਤਾਂ ਉਹਨੂੰ ਲੈ ਕੇ ਜ਼ੈਲੈਂਸਕੀ ਹੈ ਤਾਂ ਇਹ ਵੀ ਲੂਜ਼ ਕੈਨਨ ਹੈ, ਬਹੁਤ ਵਾਰੀ ਗੋਲੇ ਆਪਣਿਆਂ ਦੇ ਸੁੱਟਣਾ ਸ਼ੁਰੂ ਕਰਦਾ। ਉਹਨੂੰ ਲੈ ਕੇ ਉਹਨਾਂ ਨੇ ਵੀ ਰਿਐਕਟ ਕੀਤਾ ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਰੂਸ ਤੋਂ ਬਚਾਅ ਲਈ ਆਪਣੇ ਵੈਪਨ ਸਿਸਟਮ ਕਰਾਂਗੇ, ਅਸੀਂ ਹੁਣ ਬਹੁਤੇ ਪੈਸੇ ਨਹੀਂ ਦੇਣੇ। ਈਵਨ ਜਿਹੜਾ 22-24 ਬਿਲੀਅਨ ਡਾਲਰ US ਕਾਂਗਰਸ ਨੇ ਦੇਣਾ ਸੀ ਜ਼ੈਲੈਂਸਕੀ ਜਦੋਂ ਬਾਈਡਨ ਨੂੰ ਔਰ ਕਾਂਗਰਸ ਵੀ ਮਿਲਿਆ, ਉਹਨਾਂ 'ਚ ਵੀ ਡਿਵੀਜ਼ਨ ਹੈ ਇਹਨੂੰ ਲੈ ਕੇ। ਸੋ ਇਸ ਵਾਰ ਨਾ ਬਾਈਡਨ ਨਾ ਜ਼ੈਲੈਂਸਕੀ ਔਰ ਚਾਈਨਾ ਨੂੰ ਲੈ ਕੇ ਵੀ ਕੋਈ ਹੋਰ ਨਹੀਂ ਸੀ, ਕੋਈ ਹੋਰ ਐਕਸਾਈਟਮੈਂਟ ਵੀ ਨਹੀਂ ਸੀ। ਇਸ ਲਈ ਜਿਹੜਾ ਐਲਾਨ ਜਿਹੜਾ 18 ਸਤੰਬਰ ਨੂੰ ਹੁੰਦਾ, ਫਿਰ ਜਸਟਨ ਟਰੂਡੋ ਨਿਊਯਾਰਕ 'ਚ ਆਏ, ਉਹਨਾਂ ਨੇ ਵੀ ਆਪਣਾ ਐਡਰੈਸ ਕੀਤਾ ਔਰ ਉਹ ਸਾਈਡ ਲਾਈਨ ਹੋਏ, ਦੂਜਾ ਹੋਏ। ਜੇ ਇਹ ਕਹੀਏ ਕਿ ਪਿਛਲੇ ਆਲਮੋਸਟ 3 ਦਿਨਾਂ ਦੇ ਵਿੱਚ ਜਿਹੜਾ ਫੋਕਸ ਆਫ ਅਟੈਂਸ਼ਨ ਹੈ ਉਹ ਇੰਡੀਆ ਦਾ ਰੋਗ ਸਟੇਟ ਇਮੇਜ ਹੈ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ, ਇਹ ਲਫ਼ਜ਼ ਇਸ ਲਈ ਬਹੁਤ ਹੈ ਕਿਉਂਕਿ US ਸੈਨੇਟ ਦੇ ਵਿੱਚ ਇਸ ਨਾਲ ਰਿਲੇਟਡ ਬਿੱਲ ਹੈ। ਹਾਲਾਂ ਮੈਂ ਇਹਨੂੰ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਥੱਲੇ ਜ਼ਿਆਦਾ ਇਸ ਟਰਮ ਨੂੰ ਮੈਂ ਯੂਜ਼ ਕਰਦਾ।
ਕਿਉਂਕਿ ਹੁਣ ਤੱਕ ਜਦੋਂ ਟਰਾਂਸਨੈਸ਼ਨਲ ਟੈਰਰਿਜ਼ਮ ਦੀ ਗੱਲ ਹੁੰਦੀ ਸੀ, ਸਭ ਤੋਂ ਜ਼ਿਆਦਾ ਨੋਟੋਰੀਅਸ ਇਸ ਦੇ ਵਿੱਚ ਰਸ਼ੀਅਨ KGB ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਡਿਸੀਡੈਂਟ ਨੇ ਉਹ ਨਿਕਲੇ, ਉਹ ਕੋਈ UK 'ਚ ਉੱਥੇ ਵੀ ਉਹਨਾਂ ਨੇ ਕਿਵੇਂ ਜਿਹੜੇ ਨੇ ਉਹ ਕਈ ਵਾਰੀ ਪਾਰਕਾਂ 'ਚ ਬੈਠੇ, ਕੋਈ ਕੈਮੀਕਲ, ਕੋਈ ਇੰਜੈਕਸ਼ਨ, ਕੋਈ ਅਸੈਸੀਨੇਸ਼ਨ ਜਾਂ ਦੂਜੇ KGB ਨੋਟੋਰੀਅਸ ਰਹੀ ਔਰ ਹੁਣ ਵੀ ਹੈ। ਬਹੁਤ ਵਾਰੀ ਸੈਂਕਸ਼ਨਸ ਵੀ ਉਸ ਦੇ ਉੱਤੇ ਇਹਦੇ ਥੱਲੇ ਲੱਗੀਆਂ। ਫਿਰ ਦੂਸਰੀ ਜਿਹੜੀ ਮੋਸਟ ਨੋਟੋਰੀਅਸ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਲਈ ਜ਼ਿੰਮੇਵਾਰ ਏਜੰਸੀ ਜਿਸ ਦਾ ਖੌਫ ਵੀ ਬਿਲਟ ਕੀਤਾ ਗਿਆ, ਪਰ ਉਹਨਾਂ ਦੀ ਬਿਲੋ ਦਾ ਬੈਲਟ ਹਿੱਟ ਕਰਨਾ ਜਾਂ ਸੁੱਤੇ ਨੂੰ ਸਵਾ ਦੇਣਾ, ਬੰਬ ਬਲਾਸਟ ਕਰਨੇ, ਮੋਸਾਦ ਇਜ਼ਰਾਈਲ ਦੀ ਏਜੰਸੀ। ਔਰ ਕਿਉਂਕਿ ਜਦੋਂ ਤੱਕ ਰੂਸ ਦੇ ਖਿਲਾਫ ਰੂਸ ਜੋ ਕਰਦਾ ਉਹ ਤਾਂ ਅਮਰੀਕਾ ਉਹਨੂੰ ਸੈਂਕਸ਼ਨਸ ਤੱਕ ਲੈ ਜਾਂਦਾ ਹੈ। ਹੁਣ ਕਿਉਂਕਿ ਮੋਸਾਦ ਔਰ ਅਮਰੀਕਾ ਦੀ CIA ਇਹ ਵੀ ਕਲੋਜ਼, ਔਰ ਪਾਰਟਿਕੂਲਰਲੀ ਇਜ਼ਰਾਈਲ ਦਾ ਜਿਹੜਾ ਉਸ ਨੂੰ ਡਿਫੈਂਡ ਕਰਨ ਵਾਲਾ ਅਮਰੀਕਾ ਹੀ ਹੈ। ਜਦੋਂ ਵੀ ਕੋਈ ਸਿਕਿਉਰਿਟੀ ਕਾਉਂਸਲ 'ਚ ਇਸ਼ੂ ਆਉਂਦਾ ਫਲਸਤੀਨੀਆਂ ਨਾਲ ਰਿਲੇਟਡ ਜਾਂ ਦੂਜੇ, ਉਹ ਇਜ਼ਰਾਈਲ ਦੇ ਹੱਕ ਦੇ ਵਿੱਚ ਵੀਟੋ ਕਰ ਦਿੰਦਾ। ਲੇਕਿਨ ਇਹਨਾਂ ਦੋਨਾਂ ਦਾ ਇੱਕ ਜਿਹੜਾ ਖੌਫ ਜਿਹੜਾ ਹੈ ਕਿ ਭਾਈ ਇਹ ਕਿਤੇ ਵੀ ਜਾ ਕੇ, ਔਰ ਉਹਦੇ 'ਚ ਬਲੈਕ ਸਪਟੈਂਬਰ ਗੈਂਗ ਤੇ ਕਿਵੇਂ ਇਹਦੇ 'ਤੇ ਫਿਲਮਾਂ ਵੀ ਔਰ ਨਾਵਲ ਵੀ ਔਰ ਕਹਾਣੀਆਂ ਵੀ ਲਿਖੀਆਂ ਹੋਈਆਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਭਾਰਤੀ ਏਜੰਸੀਆਂ ਦੀ ਔਰ ਖ਼ਾਸ ਤੌਰ 'ਤੇ ਰਾਹ ਜਿਹੜੀ ਇੰਦਰਾ ਗਾਂਧੀ ਨੇ ਜਦੋਂ ਅੰਗਰੇਜ਼ਾਂ ਨੇ ਭਾਰਤ ਛੱਡਿਆ ਉਦੋਂ ਇੰਟੈਲੀਜੈਂਸ ਬਿਊਰੋ ਸੀ, ਇਸ ਲਈ ਉਹੀ ਇੰਟੈਲੀਜੈਂਸ ਬਿਊਰੋ ਲਫ਼ਜ਼ ਇੱਧਰ ਵੀ ਹੈ, ਪਾਕਿਸਤਾਨ 'ਚ ਵੀ ਇੰਟੈਲੀਜੈਂਸ ਬਿਊਰੋ ਹੈ। ਜਿਹੜੀਆਂ ਸਟੇਟਾਂ ਸੀ, ਸੂਬੇ ਸੀ, ਉਹਨਾਂ ਦੀ CID ਸੀ, CID ਸਟੇਟ ਦੇ ਕੋਲ। ਪਰ ਇੰਦਰਾ ਗਾਂਧੀ ਦੇ ਪੀਰੀਅਡ 'ਚ ਹੀ ਜਿਹੜੀਆਂ ਨੇ ਫਿਰ ਕਿੰਨੀਆਂ ਏਜੰਸੀਜ਼ ਨਵੀਆਂ ਖੜੀਆਂ ਕੀਤੀਆਂ ਗਈਆਂ, ਔਰ ਇੱਕ RN ਕੌਰ ਕਸ਼ਮੀਰੀ ਪੰਡਤ ਜਿਹਦੇ ਰਾਹੀਂ ਇੰਦਰਾ ਗਾਂਧੀ ਨੇ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਥੱਲੇ ਇਸ ਦਾ ਨਾਂ ਰੱਖਿਆ ਗਿਆ। ਔਰ ਇਸ 'ਚੋਂ ਫਿਰ ਫਰਦਰ ਜਿਵੇਂ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਜਾਂ ਸਿੱਖਾਂ ਦੇ ਉੱਤੇ ਸਰਵਨਾਸ਼ ਦੀ ਵਾਰ ਵਿੱਢੀ ਗਈ, ਤਾਂ ਉਹਨਾਂ ਨੇ ਈਵਨ ਚੋਂ ਵੀ ਚੋਜ਼ਨ ਜਿਹੜੇ ਆਫੀਸਰਸ ਨੇ, ਉਹ ਥਰਡ ਏਜੰਸੀ ਉਹਨੂੰ ਕਿਹਾ ਗਿਆ ਸੀ, ਉਹਦੇ ਰਾਹੀਂ ਇਹ ਅੱਡ ਫਿਰ ਉਹ ਇੱਕ ਗਰੁੱਪਿੰਗ ਬਣਾ ਦਿੰਦੇ ਨੇ, ਉਸ ਦਾ ਇੱਕ ਆਪਣਾ ਨਾਂ ਰੱਖਿਆ ਜਾਂਦਾ ਹੈ। ਹੁਣ ਔਰ ਜਿਹੜੇ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਇੰਟੈਲੀਜੈਂਸ ਬਿਊਰੋ 'ਚ ਕੰਮ ਕੀਤਾ ਹੁੰਦਾ ਹੈ, ਔਰ ਪਿਛਲੇ ਪੀਰੀਅਡ ਦੇ ਵਿੱਚ ਇਹ ਟ੍ਰੈਂਡ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਵੱਡੇ ਪੈਮਾਨੇ 'ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਔਰ ਟਾਰਗੇਟ ਕਿਲਿੰਗ ਦੇ ਲਈ ਜਿਹੜੇ ਨੇ ਅਣਪਛਾਤੀਆਂ ਲਾਸ਼ਾਂ ਬਣਾਉਣ ਦੇ ਲਈ ਵੀ ਜ਼ਿੰਮੇਵਾਰ ਸੀ। ਇਸ ਲਈ ਤੁਸੀਂ ਦੇਖੋਗੇ ਕਿ ਵੀ ਇਸ ਸਾਰੇ ਦੇ ਥੱਲੇ ਬਿਫੋਰ NIA ਕ੍ਰੀਏਟ ਹੋਈ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹਦੇ 'ਚ ਉਸ ਲੈਵਲ ਦੇ ਜਿਹੜੇ ਕਿਲਰ ਗੈਂਗ ਸੀ ਪੰਜਾਬ ਦੀਆਂ, ਜਿਨ੍ਹਾਂ 'ਚ ਦਿਨਕਰ ਗੁਪਤਾ ਪੰਜਾਬ ਦਾ DGP, ਔਰ ਉਸ ਵੇਲੇ ਜੁਝਾਰੂਆਂ ਦੇ ਖਿਲਾਫ ਵੀ ਜਿਹੜਾ ਇਸ ਦੀਆਂ ਕਾਰਵਾਈਆਂ, ਉਹਨੂੰ ਜਿਹੜਾ ਉਹਨਾਂ ਨੇ ਉਹਦਾ NIA ਦਾ ਹੈੱਡ ਬਣਾਇਆ। ਹੁਣ ਅਜੀਤ ਡੋਵਲ ਜਿਸ ਨੂੰ ਇਸ ਦੇ ਲਈ ਅਵਾਰਡ ਦਿੱਤਾ ਗਿਆ, ਅਜੀਤ ਡੋਵਲ ਦੀ ਸਪੈਸ਼ਲਿਟੀ ਇਹੀ ਬਿਆਨੀ ਜਾਂਦੀ ਹੈ ਕਿ ਉਸ ਨੇ ਪੰਜਾਬ ਦੇ ਵਿੱਚ ਜੁਝਾਰੂ ਲਹਿਰ ਦਾ ਖਾਤਮਾ ਕੀਤਾ। ਜਿਹੜਾ ਆਪਰੇਸ਼ਨ ਬਲੈਕ ਥੰਡਰ 2 ਜਿਹਨੂੰ ਕਿਹਾ ਜਾਂਦਾ, ਉਹਦੇ ਬਾਰੇ ਹੁੰਦਾ ਜੀ ਕਿ ਅਜੀਤ ਡੋਵਲ ਇੱਕ ਰਿਕਸ਼ਾ ਚਾਲਕ ਬਣ ਕੇ ਅੰਮ੍ਰਿਤਸਰ 'ਚ ਰਹਿੰਦਾ ਸੀ ਔਰ ਉਸਨੇ ਅੰਦਰ ਜੁਝਾਰੂਆਂ ਨੂੰ ਇਹ ਡਿਸੈਪਸ਼ਨ ਦਿੱਤੀ ਹੋਈ ਸੀ ਕਿ ਜੀ ਉਹ ISI ਦਾ ਕਰਨਲ ਹੈ ਔਰ ਇਹ ਉਹ, ਤੇ ਉਹ ਕ੍ਰੈਡਿਟ ਉਹਦੇ ਖਾਤੇ 'ਚ ਪਾਉ, ਉਹਦੇ ਈਵਨ ਇੰਟਰਵਿਊਜ਼ ਵੀ ਇਸ ਦੇ ਉੱਤੇ ਆ ਚੁੱਕੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੀਤ ਡੋਵਲ ਮੋਸਟ ਨੋਟੋਰੀਅਸ ਜਿਹੜਾ ਹੈ ਪੰਜਾਬ ਦੇ ਵਿੱਚ ਇਸ ਦਾ ਰੋਲ ਰਿਹਾ, ਔਰ ਇਹ ਕਿਸ ਕਿਸਮ ਦੀ ਇਨਫਿਲਟ੍ਰੇਸ਼ਨ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਕੀਤੀ। ਇਸ ਦੇ ਲਈ ਫਿਰ ਜਿਹੜਾ ਹੁਣ ਤਾਂ ਉਹ ਕੈਂਸਰ ਦੇ ਨਾਲ ਮਰ ਗਿਆ ਮਲੋਏ ਧਰ, ਜਿਹਨੇ ਓਪਨ ਸੀਕ੍ਰੇਟਸ ਕਿਤਾਬ ਵੀ ਲਿਖੀ, ਜਿਹਦੇ 'ਚ ਉਹਨੇ ਇਨਕਸ਼ਾਫ ਕੀਤਾ ਸੀ ਕਿ ਉਹ ਇੰਟੈਲੀਜੈਂਸ ਬਿਊਰੋ ਲਈ ਸੀ, ਕਿਵੇਂ ਉਹ 84 ਤੋਂ ਬਾਅਦ ਆਟਵਾ 'ਚ ਤਾਇਨਾਤ ਹੋਇਆ, ਉਹਨੇ ਕਿਵੇਂ ਜਿਹੜੇ ਨੇ ਸਿੱਖਾਂ ਦੇ ਅੰਦਰ ਘੁਸਪੈਠ ਕੀਤੀ, ਕਿਵੇਂ ਆਪਣੇ ਬੰਦੇ ਬਣਾਏ। ਉਦੋਂ ਲਖਬੀਰ ਸਿੰਘ ਰੋਡੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਜੀ ਕਿਵੇਂ ਅਸੀਂ ਉਹਦੀ ਗੱਡੀ ਦੇ ਵਿੱਚ ਇਹ ਓਪਨ ਸੀਕ੍ਰੇਟ 'ਚ ਮਲੋਏ ਧਰ ਨੇ ਇਨਕਸ਼ਾਫ ਕੀਤੇ ਹੋਏ ਨੇ ਕਿ ਅਸੀਂ ਕਿਵੇਂ ਜਿਹੜਾ ਉਹ ਆਪਣਾ ਪੁਰਜਾ ਫਿੱਟ ਕੀਤਾ, ਜਿਹਦੇ ਰਾਹੀਂ ਅਸੀਂ ਜੋ ਵੀ ਕਾਰ 'ਚ ਬੈਠੇ ਹਾਂ ਕਨਵਰਸੇਸ਼ਨ ਹੁੰਦੀ ਸੀ ਅਸੀਂ ਸੁਣ ਸਕਦੇ ਸੀ। ਸੋ ਇਹ ਇਸ ਲਈ ਵਾਰ-ਵਾਰ ਅਸੀਂ ਬਿਆਨਦੇ ਹਾਂ ਕਿ ਵੀ ਜੇ ਕੈਨੇਡਾ ਨੇ, ਇਹ ਨਹੀਂ ਹੈ ਕਿ ਇਹਨਾਂ ਦੀ ਕੋਈ ਇੰਟਰਫੇਰੈਂਸ ਹੁਣ ਹੋਈ ਹੈ 70ਵੇਂ ਦੇ ਅਖੀਰ ਦੇ ਵਿੱਚ ਸੌਫਟ ਟਾਰਗੇਟ, ਜਿਹਦੇ 'ਚ ਕਿਵੇਂ 에ਅਰ ਇੰਡੀਆ ਜਾਂ ਕਨਿਸ਼ਕਾ ਜਹਾਜ਼ ਦੇ ਲਈ ਇੰਡੀਅਨ ਏਜੰਸੀਆਂ ਦੀ ਖੇਡ ਹੈ। ਉਸ ਵੇਲੇ ਦੇ ਦੋ ਪ੍ਰੋਮੀਨੈਂਟ ਜਰਨਲਿਸਟ ਜ਼ਾਹਿਰ ਕਸ਼ਮੀਰੀ ਐਂਡ ਮਾਈਕਲ ਐਂਡਰਿਊ, ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ, ਤੁਸੀਂ ਅੱਜ ਵੀ ਸੌਫਟ ਟਾਰਗੇਟ ਦੇਖੋਗੇ
ਤੇ ਉਹਦੇ 'ਚ ਸਬੂਤ ਵਿਖਰੇ ਹੋਏ ਨੇ ਔਰ ਉਹਨੂੰ ਕਦੇ ਚੈਲੰਜ ਨਹੀਂ ਕੀਤਾ ਗਿਆ। ਪਰ ਸਮਹਾਉ ਕੈਨੇਡਾ ਦੀ ਸਰਕਾਰ ਕਿਤੇ ਨਾ ਕਿਤੇ ਕੰਪਲਿਸਿਟ ਸੀ। ਉਹਨਾਂ ਦਾ ਵੀਕ RCMP ਉਹਨਾਂ ਦੀ ਮੇਨ ਹੈ, ਸੀਸਸ ਹੈ, ਉਹਨਾਂ 'ਚੋਂ ਅੱਗੇ ਵੀ ਕੁਝ ਬਣਾਇਆ ਹੋਏਗਾ। ਲੇਕਿਨ ਇਹ ਜਦੋਂ ਤੱਕ ਇੱਕ ਸਟੇਜ ਆਉਂਦੀ ਹੈ ਵੀ ਇਨਫ ਇਜ਼ ਇਨਫ। ਜਸਟਨ ਟਰੂਡੋ ਜਿਹੜਾ ਲਗਾਤਾਰਤਾ ਦੇ ਨਾਲ ਇਹ ਦੇਖ ਰਿਹਾ ਸੀ, ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 2016-17 ਤੋਂ ਜਿਹੜੇ ਇਹਨਾਂ ਦੇ ਦੋ ਕੌਂਸੂਲੇਟ ਦੇ ਉਸ ਗਾਰਬ ਦੇ ਥੱਲੇ ਇੰਟੈਲੀਜੈਂਸ ਕਲੈਕਟ ਕਰ ਰਹੇ ਸੀ ਔਰ ਕਿਵੇਂ ਸੀ। ਲੇਕਿਨ 2018 'ਚ ਜਸਟਨ ਟਰੂਡੋ ਨੇ ਇੰਡੀਆ ਜਾਣਾ ਸੀ, ਇਸ ਲਈ ਉਹਨੂੰ ਕੈਪ ਕਰਤਾ ਗਿਆ। ਹੁਣ ਜਦੋਂ ਉਸ ਨੇ ਅੱਡੀ ਗੱਡ ਕੇ ਗੱਲ ਕੀਤੀ ਹੈ ਤੇ ਉਸ ਦੇ ਲਈ ਪੂਰਾ ਜਿਹੜਾ ਉਹਨਾਂ ਦਾ ਆਪਣੀ ਤਿਆਰੀ, ਪੂਰੀ ਉਹਨਾਂ ਦੇ ਕੋਲ ਐਵੀਡੈਂਸ, ਪੂਰਾ ਵਿਟਨੈਸ, ਉਹ ਭਾਵੇਂ ਕਿਸ ਲੈਵਲ ਦੀ ਹੈ। ਔਰ ਇਹ ਜੇ ਕੱਲ ਨੂੰ ਜਦੋਂ ਇਹ ਇਨਕੁਆਇਰੀ ਦੇ ਸਾਹਮਣੇ ਆਏਗਾ ਤੇ ਉਹ ਬਿਲਕੁਲ ਪ੍ਰੂਵਨ ਹੋਏਗਾ। ਹੁਣ ਕਿਉਂਕਿ ਇਹ ਹੈ ਐਕਟ ਕਰਨਾ, ਭਾਰਤ ਆਪਣੇ ਝੂਠ ਦੇ ਵਿੱਚ ਔਰ ਦੂਜੇ ਚੋਂ ਸਮਝਦੇ ਸੀ ਵੀ ਅਮਰੀਕਾ ਨਾਲ ਸਾਡੀ ਯਾਰੀ ਹੈ, ਹੁਣ ਅਸੀਂ ਜੋ ਮਰਜ਼ੀ ਕਰੀ ਜਾਵਾਂਗੇ। ਔਰ ਇਹ ਜਿਹੜਾ ਜਿਸ ਤੇਜ਼ੀ ਨਾਲ ਪਿਛਲੇ 2-3 ਮਹੀਨੇ ਦੇ ਵਿੱਚ ਉਸ ਜੂਨ 18 ਤੋਂ ਪਹਿਲਾਂ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ UK 'ਚ, ਔਰ ਇਧਰ ਜਿਹੜਾ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਫਿਰ 18 ਜੂਨ ਨੂੰ ਮਰਡਰ ਕੀਤਾ। ਹੁਣ ਇਸ ਤੋਂ ਬਾਅਦ ਜਿਹੜੀ ਚੀਜ਼ 3 ਮਹੀਨੇ ਬਾਅਦ ਇਹ ਜਦੋਂ ਪਾਵਰਫੁਲ ਇਨਕਸ਼ਾਫ ਹੁੰਦਾ ਹੈ ਤੇ ਉਹ ਅੱਗ ਬਬੂਲਾ ਤਾਂ ਹੋਣਾ ਹੀ ਸੀ। ਉਹਨਾਂ ਨੇ ਅਸੀਂ ਗੱਲ ਕੀਤੀ ਹੈ ਪਿਛਲੇ ਸੈਗਮੈਂਟ ਕਿ ਉਹਨਾਂ ਨੇ ਇੱਕ ਹੋਰ ਟਾਰਗੇਟ ਕਿਲਿੰਗ ਕੀਤੀ ਹੈ ਵਿਨੀਪੈਗ ਦੇ ਵਿੱਚ। ਪਰ ਇੰਟਰਨੈਸ਼ਨਲੀ ਕੈਨੇਡਾ ਨੇ ਜਿੱਥੇ ਇਹ ਕੀਤਾ, ਨਾਲ ਦੀ ਨਾਲ ਉਹਨਾਂ ਨੇ ਇੰਡੀਆ ਦੇ ਰਾਹ ਨੂੰ, ਜਦੋਂ ਮੈਂ ਪੰਜਾਬ ਦੇ IPS ਅਫਸਰਾਂ ਦੀ ਗੱਲ ਕੀਤੀ ਕਿ ਕਿਵੇਂ ਉਹ IB ਔਰ ਰਾਹ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਰੁਤਬਾ ਜਿਹਨੂੰ ਕੱਢਿਆ ਗਿਆ, ਜਿਹੜਾ ਰਾਹ ਦਾ ਸਟੇਸ਼ਨ ਚੀਫ ਸੀ ਉਹ ਪਵਨ ਕੁਮਾਰ, ਜਿਹੜਾ ਉਹ ਪੰਜਾਬ ਦੀ IPS ਦਾ 4 ਜ਼ਿਲ੍ਹਿਆਂ 'ਚ ਉੱਥੇ SSP ਰਿਹਾ, ਵੱਡਾ ਕਿਲਰ ਉਸ ਲੈਵਲ ਦਾ। ਹੁਣ ਇਸ ਤੋਂ ਬਾਅਦ ਜ਼ਾਹਰ ਹੈ ਕਿ ਕੈਨੇਡਾ ਨੇ ਉਹਨੂੰ ਵੀ ਐਕਸਪੈਲ ਕੀਤਾ ਔਰ ਇੰਡੀਆ ਨੇ ਉਹਦਾ ਜਿਹੜਾ ਬਰਾਬਰ ਦੇ ਅਹੁਦੇ ਦਾ ਹੁੰਦਾ ਸੀਸਸ ਦਾ, ਉਹਨੂੰ ਸਟੇਸ਼ਨ ਆਫਿਸਰ ਉਹਨੂੰ ਕੱਢਿਆ। ਇਹ ਤਾਂ ਟਿਟ ਫॉर ਟੈਟ, ਇਹ ਅੰਡਰਸਟੈਂਡੇਬਲ ਹੁੰਦਾ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜੀ ਕੈਨੇਡਾ ਨੇ ਜਿਹੜੀ ਹੈ ਟਰੈਵਲ ਐਡਵਾਈਜ਼ਰੀ ਵੀ ਜਾਰੀ ਕਰਤੀ ਕਿ ਭਾਈ ਆ ਜਿਹੜੀਆਂ ਨੇ ਟੈਰਰਿਜ਼ਮ ਭਾਰਤ 'ਚ ਕਿਤੇ ਵੀ ਸੁਰੱਖਿਅਤ ਨਹੀਂ ਹੈ। ਇੰਡੀਆ ਨੇ ਵੀ ਕਾਊਂਟਰ ਕਰਤੀ, ਚਲੋ ਇਹ ਵੀ ਸਮਝ ਆ ਸਕਦਾ। ਹੁਣ ਜਿਹੜਾ ਅੱਜ ਇੱਕ ਕਦਮ ਅੱਗੇ ਜਾਂਦੇ ਆ, ਇੰਡੀਆ ਨੇ ਆਪਣੇ ਜਿਹੜੇ ਵੀਜ਼ਾ ਆਫਿਸਿਸ ਨੇ, ਕਾਉਂਸਲਰ ਜਾਂ ਉਹਨਾਂ ਦੇ ਅੱਗੋਂ ਜਿਹੜੀਆਂ ਉਹਨਾਂ ਨੇ ਹਾਇਰ ਕੀਤੀਆਂ ਹੁੰਦੀਆਂ ਨੇ ਏਜੰਸੀਆਂ, ਉਹਨਾਂ ਨੇ ਕਿਹਾ ਜੀ ਜਿਨ੍ਹਾਂ ਕੋਲ ਆਲਰੇਡੀ ਐਗਜ਼ਿਸਟਿੰਗ ਵੀਜ਼ੇ ਨੇ ਉਹ ਜਾ ਸਕਦੇ ਨੇ, ਲੇਕਿਨ ਨਵਾਂ ਨਹੀਂ। ਔਰ ਰੀਜ਼ਨ ਕਿ ਜੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਔਰ ਖਾਲਿਸਤਾਨੀਆਂ ਦੇ ਹਮਲੇ, ਔਰ ਪਹਿਲਾਂ ਵੀ ਕੋਈ ਨਹੀਂ ਹੋਇਆ ਔਰ ਅਸੀਂ ਲਿਸਟ ਵੀ ਦਿੱਤੀ ਸੀ, ਉਨੀਆਂ ਦੀ ਦਿੱਤੀ ਸੀ, ਫਲਾਣਿਆਂ ਦੀ ਦਿੱਤੀ ਸੀ, ਉਹ ਸਾਰਾ ਜਿਹੜਾ ਝੂਠਾ ਵਰਤਾਂਤ ਜਾਂ ਦੂਜਾ। ਹੁਣ ਬਹੁਤ ਸਾਰੇ ਐਕਸਪੈਕਟ ਕਰ ਰਹੇ ਸੀ ਕਿ ਵੀ ਇਹ ਸਾਰੇ 'ਚ ਜਸਟਨ ਟਰੂਡੋ ਨੇ ਹੀ ਪਹਿਲਾ ਸੈਲਵੋ ਫਾਇਰ ਕੀਤਾ, ਉਹ ਕੀ ਕਰਨਗੇ। ਹੁਣ ਤੁਸੀਂ ਜਿਹੜੀ ਜਿਸ ਨੂੰ ਅਸੀਂ ਮੈਚਿਓਰਿਟੀ ਕਹਿੰਦੇ ਹਾਂ, ਹਾਲਾਂ ਭਾਰਤ ਦੇ ਜੇ ਤੁਸੀਂ ਕੱਚ ਘਰੜ ਜੇ ਔਰ ਅਨਪ੍ਰੋਫੈਸ਼ਨਲ ਉਹਨਾਂ ਦੇ ਜਰਨਲਿਸਟ ਦੇਖੋ, ਕਿਸੇ ਨੂੰ ਜਿਹੜਾ ਉਹ ਟਰੂਡੋ ਈਡੀਅਟ ਲੱਗਦਾ ਹੈ, ਕਿਸੇ ਨੂੰ ਲੱਗਦਾ ਵੀ ਇਹਦਾ ਦਿਮਾਗ ਖਰਾਬ ਹੈ, ਕਿਸੇ ਨੂੰ ਲੱਗਦਾ ਕਿ ਭੰਗ ਪੀ ਕੇ ਫੈਸਲੇ ਲੈ ਰਿਹਾ। ਪਰ ਇਹ ਉਹ ਭੁੱਲਦੇ ਨੇ ਕਿ ਜਸਟਨ ਟਰੂਡੋ ਸੈਕੰਡ ਜਨਰੇਸ਼ਨ ਪ੍ਰਾਈਮ ਮਿਨਿਸਟਰ ਹੈ, ਬਾਪ ਵੀ ਉਹਦਾ ਪ੍ਰਾਈਮ ਮਿਨਿਸਟਰ। ਉਹ ਬੜੀ ਹਰ ਚੀਜ਼ ਉਹਦੀ ਕੈਲਕੂਲੇਟਡ ਹੈ। ਉਹਨੇ ਜਿਹੜਾ ਉਹ ਸੈਲਵੋ ਫਾਇਰ ਕਰ ਦਿੱਤਾ। ਹੁਣ ਰਿਐਕਟ ਕਰਨ ਲਈ ਭਾਰਤ ਨੂੰ ਹੀ ਛੱਡਿਆ ਹੋਇਆ। ਇਸ ਲਈ ਅੱਜ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਤੋਂ, ਕਿਉਂਕਿ ਨਿਊਯਾਰਕ 'ਚ ਨੇ ਸਾਈਡ ਲਾਈਨ ਦੇ ਉੱਤੇ ਮੀਡੀਆ ਔਰ ਸਾਰਿਆਂ ਦੇ ਜਿਹਨਾਂ ਦੇ ਨਾਲ ਵੀ ਗੱਲਬਾਤ ਬੜੀ ਕਾਮਲੀ, ਕੰਫਰਟੇਬਲੀ, ਕੌਨਫੀਡੈਂਸ਼ੀਅਲੀ ਜਿਹੜਾ ਉਹ ਆਪਣੀ ਗੱਲ ਕਰਦੇ ਨੇ। ਤੇ ਇਸ ਮੁੱਦੇ ਦੇ ਉੱਤੇ ਕਿ ਵੀ ਜੀ ਉਹਨਾਂ ਨੇ ਵੀਜ਼ੇ ਬੰਦ ਕੀਤੇ ਨੇ, ਕੀ ਤੁਸੀਂ ਜਿਹੜਾ ਟਿਟ ਫॉर ਟੈਟ ਕਰੋਗੇ। ਔਰ CBC ਜਿਹੜੀ ਬੜੀ ਡੀਟੇਲਡ ਕਵਰੇਜ ਕਰ ਰਹੀ ਹੈ, ਉਹਨਾਂ ਨੇ ਇਹ ਕਿਹਾ ਟਰੂਡੋ ਡੋਜਿਸ ਕੁਐਸਚਨ ਔਨ ਵੈਦਰ ਹੀ ਵਿਲ ਮੈਚ ਇੰਡੀਆਜ਼ ਮੂਵ ਟੂ ਸਸਪੈਂਡ ਵੀਜ਼ਾ ਪ੍ਰੋਸੈਸਿੰਗ, ਕਿ ਜੇ ਇੰਡੀਆ ਨੇ ਵੀਜ਼ਾ ਪ੍ਰੋਸੈਸਿੰਗ ਸਸਪੈਂਡ ਕਰ ਦਿੱਤੀ ਹੈ ਤੇ ਕੀ ਤੁਸੀਂ ਵੀ ਇਵੇਂ ਕਰੋਗੇ। ਔਰ ਇਸ ਦੇ ਜਵਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ducked questions Thursday about whether his government will match India's move to halt visa services between the two countries. ਉਹਦੇ 'ਚ ਉਹਨਾਂ ਨੇ ਇਹ ਕਿਹਾ clearly speaking in New York, Trudeau sidestepped questions about visa processing and repeated his call for the Indian government
ਟੂ ਡੂ ਮੋਰ ਟੂ ਗੈਟ ਟੂ ਦਾ ਬਾਟਮ ਆਫ ਦਾ ਮੈਟਰ। ਉਹਨੇ ਕਿਹਾ ਵੀ ਆ ਇਸ ਕਿਸਮ ਦੀਆਂ ਫੁੱਲ ਝੜੀਆਂ ਦੀ ਲੋੜ ਨਹੀਂ ਹੈ, ਤੁਸੀਂ ਸਾਨੂੰ ਜਿਹੜਾ ਉਹ ਅਸਲੀ ਗੱਲ ਕਰੋ ਜਿਹੜਾ ਤੁਹਾਡੇ ਜ਼ਿੰਮੇ ਹੈ। ਉਹ ਕੀ ਉਹਨਾਂ ਨੇ ਵੀ ਕਾਲ ਔਨ ਦਾ ਗਵਰਨਮੈਂਟ ਆਫ ਇੰਡੀਆ ਟੂ ਵਰਕ ਵਿਦ ਅਸ ਟੂ ਟੇਕ ਸੀਰੀਅਸਲੀ ਥੀਸ ਐਲੀਗੇਸ਼ਨਸ ਐਂਡ ਟੂ ਅਲਾਓ ਜਸਟਿਸ ਟੂ ਫੋਲੋ ਇਟਸ ਕੋਰਸ, ਕਿ ਗੰਭੀਰਤਾ ਦੇ ਨਾਲ ਇਹਦੀ ਤਹਿਕੀਕਾਤ ਕਰੋ ਔਰ ਜਿਹੜਾ ਜਸਟਿਸ ਹੈ ਉਹ ਪ੍ਰਵੇਲ ਕਰਨਾ ਚਾਹੀਦਾ। ਔਰ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਤਾਂ ਜਸਟਿਨ ਟਰੂਡੋ ਮੀਡੀਆ ਨੂੰ ਵੀ ਫੇਸ ਕਰਦਾ ਔਰ ਬੜੀ ਕੌਨਫੀਡੈਂਟਲੀ ਹੈਂਡਲ ਕਰਦਾ। ਤਾਂ ਇੰਡੀਆ ਦਾ ਤੁਸੀਂ ਦੇਖ ਲਓ, ਸੈਂਟਰ ਐਡਵਾਈਜ਼ਸ TV channels against giving platform to persons facing charges of serious crimes such as terrorism. Directives come amid appearance of US-based terrorist ਗੁਰਪਤਵੰਤ ਸਿੰਘ ਪੰਨੂ ਨੇ ਨਿਊਜ਼ ਚੈਨਲ ਡੇ ਐਗੋ ਪਿਛਲੇ ਕੱਲ ABVP ਦਾ ਜਿਹੜਾ ਉਹਨੇ ਪੱਤਰਕਾਰ ਨੇ ਇੰਟਰਵਿਊ ਕੀਤਾ। ਉਹਨਾਂ ਨੇ ਆਪਣਾ ਕੇਸ ਬਿਲਡ ਕੀਤਾ ਕਿ ਭਾਈ ਅਸੀਂ ਜਿਹੜਾ ਉਹ ਪੀਸਫੁਲ ਢੰਗ ਨਾਲ ਰੈਫਰੈਂਡਮ ਰਾਹੀਂ ਜਿਹੜਾ ਆਪਣਾ ਜਿਹੜਾ ਉਹ ਕੇਸ ਪਲੀਟ ਕਰ ਰਹੇ। ਹੁਣ ਕਿਸ ਕਦਰ ਸੱਚ ਤੋਂ ਖੌਫਜ਼ਦਾ ਨੇ ਇੰਡੀਅਨ ਏਜੰਸੀਆਂ ਕਿ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰੀ ਨੇ 24 ਘੰਟੇ ਵੀ ਨਹੀਂ ਅਜੇ ਬੀਤੇ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਹਦਾਇਤ ਕੱਢ ਦਿੱਤੀ ਕਿ ਜੀ ਇਹ ਸੈਕਸ਼ਨ 20 ਕੇਬਲ ਟੈਲੀਵਿਜ਼ਨ ਨੈਟਵਰਕ ਦੇ ਥੱਲੇ ਉਹਨਾਂ ਨੇ ਕਿਹਾ ਵਿਚ ਲੇਜ਼ ਡਾਊਨ ਦਾ ਸਰਕਮਸਟੈਂਸ। ਉਹਨਾਂ ਨੇ ਕਿਹਾ ਜੀ ਜਿਹੜੀ ਚੀਜ਼ ਸਾਡੀ ਸਿਕਿਉਰਿਟੀ ਦੇ ਲਈ ਸਾਡੀ ਇੰਟੈਗਰਿਟੀ ਦੇ ਲਈ ਖਤਰਾ ਹੈ ਉਹਨੂੰ ਬਿਲਕੁਲ ਜਿਹੜਾ ਉਹ ਟੈਲੀਕਾਸਟ ਨਹੀਂ ਕੀਤਾ ਜਾ ਸਕਦਾ। ਔਰ ਜਿਨ੍ਹਾਂ ਦੇ ਖਿਲਾਫ ਕੇਸ ਨੇ ਉਹਨਾਂ ਨੂੰ ਤੁਸੀਂ ਕਿਵੇਂ ਅਸੀਂ ਮੀਡੀਆ ਦੀ ਆਜ਼ਾਦੀ 'ਚ ਯਕੀਨ ਰੱਖਦੇ ਹਾਂ ਪਰ ਅਸੀਂ ਇਹ CTN ਐਕਟ 1995 ਸਬ ਸੈਕਸ਼ਨ 2 ਸੈਕਸ਼ਨ 20 ਦੇ ਥੱਲੇ in the above television channels are advised to refrain from giving any platform to reports, references about and views। ਹੁਣ ਇਹਨਾਂ ਦਾ ਹਾਲ ਇਹ ਹੈ ਕਿ ਵੀ ਇਹਨਾਂ ਨੂੰ ਬਾਹਰ ਬੈਠੇ ਕਿਸੇ ਸਿੱਖ ਦੇ ਜਿਹੜਾ ਸਿੱਖ ਐਕਟਿਵਿਸਟ ਹੈ ਉਸ ਦੇ ਇੰਟਰਵਿਊ ਤੋਂ ਵੀ ਡਰ ਲੱਗਦਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਕਿਸ ਕਿਸਮ ਦਾ ਭਾਰਤ ਦਾ ਵਿਹਾਰ ਰਿਹਾ, ਜਦੋਂ ਪਿਛਲੇ ਕੱਲ ਪਾਰਲੀਮੈਂਟ ਦੇ ਵਿੱਚ 4-5 ਘੰਟੇ ਡਿਬੇਟ ਚੱਲੀ ਕਿ ਕਿਹਦੇ ਨਾਲ ਕੀ ਹੋਇਆ। ਸੁਖ ਧਾਲੀਵਾਲ ਜਿਹੜਾ ਸਿਟਿੰਗ MP ਹੈ ਉਹਨੇ ਆਪਣਾ ਪੂਰੀ ਕਹਾਣੀ ਦੱਸੀ ਕਿ ਉਹਨੂੰ ਕਿਵੇਂ ਹਰਾਸ ਕੀਤਾ ਗਿਆ, ਕਿਵੇਂ ਵੀਜ਼ਾ ਡਿਨਾਈ ਕੀਤਾ ਗਿਆ। ਉਹਨੇ ਕਿਹਾ ਵੀ ਜੇ ਮੈਂ ਇੱਕ MP ਹੋਣ ਦੇ ਨਾਤੇ ਇਸ ਕਿਸਮ ਦੀ ਐਂਬੈਰਸਮੈਂਟ ਔਰ ਹਿਊਮਿਲੇਸ਼ਨ ਦਾ ਸ਼ਿਕਾਰ ਹੋਇਆ ਤੇ ਆਮ ਲੋਕ ਕਿਸ ਪ੍ਰੋਸੈਸ 'ਚੋਂ ਗੁਜ਼ਰਦੇ ਹੋਣਗੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਹੁਣ ਤੀਰ ਛੱਡਿਆ ਗਿਆ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਦਾ ਇੱਕ ਸਨੋਬਾਲ ਇਫੈਕਟ ਹੋਏਗਾ। ਇਹ ਹੌਲੀ ਹੌਲੀ ਹਾਂ ਇਸ ਦੇ ਉੱਤੇ ਸਿੱਖ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਡਾਈ ਡਾਊਨ ਨਾ ਹੋਣ ਦਈਏ। ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਅਲਟੀਮੇਟਲੀ ਪੋਲਿਟਿਕਸ ਦੇ ਵਿੱਚ ਵੀ ਪ੍ਰੈਸ਼ਰ, ਵੈਸਟਡ ਇੰਟਰਸਟ, ਫਾਈਨੈਂਸ਼ੀਅਲ ਇੰਟਰਸਟ, ਸਟ੍ਰੈਟੇਜਿਕ ਇੰਟਰਸਟ ਇਹ ਮੈਟਰ ਕਰਦੇ ਨੇ। ਅਜੇ ਜਸਟਿਨ ਟਰੂਡੋ ਨੂੰ ਕੋਈ ਦੁਬਾਰਾ ਚੁਣੇ ਜਾਂ ਨਾ ਚੁਣੇ ਜਾਣ ਦਾ ਫੀਅਰ ਨਹੀਂ ਹੈ। ਅਜੇ 2025 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ। ਲੇਕਿਨ ਇਸ ਪੀਰੀਅਡ ਦੇ ਵਿੱਚ ਜਿਵੇਂ ਰਾਈਟਲੀ ਕੈਨੇਡਾ 'ਚ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਮੁਸਲਿਮ ਕੌਂਸਲ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਉਹਦੇ 'ਚ ਉਹਨਾਂ ਨੇ ਮੰਗ ਕੀਤੀ ਕਿ RSS ਦੇ ਉੱਤੇ ਪਾਬੰਦੀ ਲਾਈ ਜਾਏ। ਇਹੀ ਮੂਵ ਜਿਹੜਾ ਆਲਰੇਡੀ ਅਮਰੀਕਾ 'ਚ ਵੀ ਗੁਰਦੁਆਰਿਆਂ ਦੇ ਬਿਹਾਫ ਔਰ ਆਰਗੇਨਾਈਜੇਸ਼ਨ ਦੇ ਬਿਹਾਫ 'ਤੇ ਇੱਕ ਮੂਵ ਹੈ ਵਾਈਟ ਹਾਊਸ ਨੂੰ ਐਡਰੈਸ ਕਰਨ ਦਾ। ਜਾਂ ਜਿਵੇਂ ਕੱਲ੍ਹ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿਹਾ ਸੀ ਕਿ ਉੱਥੇ ਕਿਉਂਕਿ ਸਾਬਤ ਹੋਇਆ ਕਿ ਗ੍ਰੈਫਿਟੀ ਵਗੈਰਾ ਇਹਨਾਂ ਦਾ ਆਪਣਾ ਕੰਮ ਹੈ, ਸੋ ਉਸ ਦੀ ਪਬਲਿਕ ਇਨਕੁਆਇਰੀ ਜਿਵੇਂ ਹੁਣ ਇਹ ਕੇਸ ਵੀ ਜਿਹੜਾ ਕਿਲਿੰਗ ਦਾ ਹੈ ਇਹ ਪੂਰੇ ਕਮਿਸ਼ਨਰ ਬਿਠਾਏ ਨੇ ਔਰ ਉਸ ਦੇ ਸਾਹਮਣੇ ਐਵੀਡੈਂਸ ਜਾਏਗੀ। ਸੋ ਸਾਨੂੰ ਬਜਾਏ ਕਿ ਸਿਰਫ ਇੱਕ ਸੈਲੀਬ੍ਰੇਟਰੀ ਮੋਡ ਦੇ, ਕਿਉਂਕਿ ਇਹ ਪਾਲਿਸੀਜ਼ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀਆਂ ਵੀ ਇਹਨਾਂ ਦੇ ਆਪਣੇ ਮੋਟਿਵ ਵੀ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ। ਲੇਕਿਨ ਸਾਡੇ ਲਈ ਕਿਉਂਕਿ ਸਾਡੇ ਲਈ ਜਿੱਥੇ ਆਪਣੇ ਸ਼ਹਿਰੀਆਂ ਨੂੰ ਮਹਿਫੂਜ਼ ਕਰਨਾ ਜ਼ਰੂਰੀ ਹੈ ਉੱਥੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਅਸੀਂ ਕਿਸੇ ਦੇ ਹੱਥਾਂ 'ਚ ਵੀ ਵਕਤੀ ਤੌਰ ਦੇ ਉੱਤੇ ਉਹਨਾਂ ਦਾ ਕੋਈ ਹਥਿਆਰ ਨਾ ਬਣੀਏ। ਅਸੀਂ ਅਲਟੀਮੇਟਲੀ ਕੌਮੀ ਘਰ ਖਾਲਿਸਤਾਨ ਨੂੰ ਕਰੀਬ ਲਿਆਉਣ ਦੇ ਲਈ ਸਾਡੀ ਸਟ੍ਰੈਟਜੀ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇਥੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।